ਇੱਕ 22 ਸਾਲਾਂ ਦਾ ਨੌਜਵਾਨ ਜਿਹੜਾ ਸਿੱਖ ਨੌਜਵਾਨ ਆ ਉਹ ਯੂਨੀਵਰਸਿਟੀ ਦੇ ਵਿੱਚ ਉਹਨੂੰ ਐਡਮਿਸ਼ਨ ਮਿਲਿਆ ਤੇ 2 ਵੀਕਾਂ ਲਈ ਓਰੀਐਂਟੇਸ਼ਨ ਸੀਗੀ। ਤੇ ਜਦੋਂ ਉਹ ਗਿਆ ਉਸ ਨੂੰ ਕਿਉਂਕਿ ਅੰਮ੍ਰਿਤਧਾਰੀ ਸੀ, ਕਿਰਪਾਨ ਪਾਈ ਹੋਈ ਸੀ, ਉਹਨੇ ਐਂਟਰ ਨਹੀਂ ਹੋਣ ਦਿੱਤਾ। ਬਾਅਦ ਦੇ ਵਿੱਚ ਜਿਹੜਾ ਇਹ ਕੇਸ ਸੀਗਾ ਸਿੱਖ ਕੋਲੀਸ਼ਨ ਨੇ ਲੜਿਆ। ਉਹਨਾਂ ਨੇ ਦੱਸਿਆ ਵੀ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਕਿਰਪਾਨ ਜਿਹੜੀ ਅਲਾਉਡ ਹੈਗੀ ਆ ਪਲੱਸ ਇਹਦਾ ਧਾਰਮਿਕ ਸਿੰਬਲ ਕੀ ਹੈਗਾ ਆ, ਸਿੰਬੋਲਿਕ ਇਹਦਾ ਮਤਲਬ ਕੀ ਹੈਗਾ ਇਹ ਕਿਸੇ ਨੂੰ ਜਿਹੜੀ ਮਾਰਨ ਦੇ ਲਈ ਨਹੀਂ ਹੈਗੀ। ਸੋ ਅਲਟੀਮੇਟਲੀ ਜਿਹੜੀ ਯੂਨੀਵਰਸਿਟੀਜ਼ ਹੈਗੀਆਂ ਉਹਨਾਂ ਨੇ ਉਸ ਗੱਲ ਨੂੰ ਮੰਨਿਆ ਤੇ ਸਟੂਡੈਂਟ ਨੂੰ ਜਿਹੜਾ ਉੱਥੇ ਜਾਣ ਦਿੱਤਾ। ਇਹਦੇ ਵਿੱਚ ਬਹੁਤ ਸਾਰੇ ਜਿਹੜੀਆਂ ਸਿੱਖ ਮੈਡੀਕਲ ਫੀਲਡ ਦੇ ਨਾਲ ਰਿਲੇਟਡ ਜਥੇਬੰਦੀਆਂ ਸੀਗੀਆਂ, ਉਹਨਾਂ ਨੇ ਉਹਦੀ ਸਪੋਰਟ ਦੇ ਵਿੱਚ ਵੀ ਲੈਟਰ ਲਿਖਿਆ ਵੀ ਬਹੁਤ ਸਾਰੇ ਜਿਹੜੇ ਸਿੱਖ ਆ ਅਮਰੀਕਾ ਦੇ ਵਿੱਚ ਦਸਤਾਰਧਾਰੀ ਆ, ਅੰਮ੍ਰਿਤਧਾਰੀ ਹੈਗੇ ਆ, ਉਹ ਹਸਪਤਾਲਾਂ ਦੇ ਵਿੱਚ ਸਾਰੀ ਜਗ੍ਹਾ ਕੰਮ ਕਰਦੇ ਆ ਕਿਰਪਾਨ ਪਾ ਕੇ। ਸੋ ਇਸ ਸਟੂਡੈਂਟ ਨੂੰ ਜਿਹੜਾ ਆ ਨਾ ਰੋਕਿਆ ਜਾਵੇ। ਸੋ ਇਦਾਂ ਦੇ ਕੇਸ ਆਉਂਦੇ ਰਹਿੰਦੇ ਆ ਤੇ ਆਪਣੀਆਂ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹ ਫਾਈਟ ਵੀ ਕਰਦੀਆਂ। ਸਿੱਖ ਕੋਲੀਸ਼ਨ ਨੇ ਕਾਫੀ ਲੰਮੇ ਸਮੇਂ ਤੋਂ ਲਗਭਗ 20 ਸਾਲਾਂ ਤੋਂ ਕਿਰਪਾਨ ਦਾ ਕੇਸ ਜਿਹੜਾ ਵੱਖ-ਵੱਖ ਸਟੇਟਾਂ ਦੇ ਵਿੱਚ ਵੱਖ-ਵੱਖ ਜਿਸ ਤਰ੍ਹਾਂ ਯੂਨੀਵਰਸਿਟੀ ਦੱਸਦੀ ਜਾਂ ਇਦਾਂ ਦੇ ਏਰੀਆਜ਼ ਦੇ ਵਿੱਚ ਲੜਿਆ ਹੈਗਾ ਤੇ ਸਿੱਖਾਂ ਨੂੰ ਜਿਹੜਾ ਉਹਨਾਂ ਦਾ ਹੱਕ ਆ ਉਹ ਦਿਵਾਇਆ ਹੈ। ਜੀ ਬਿਲਕੁਲ। ਇਹ ਜਿਹੜੀ ਉਹ ਚੰਗੀ ਗੱਲ ਆ। ਸੋ ਫਤਿਹ ਹੋਈ ਹੈ ਇਸ ਦੇ ਵਿੱਚ। ਅਨਫੋਰਚੂਨੇਟ ਸੀਗਾ ਵੀ ਇਸ ਨੂੰ ਪਹਿਲੋਂ ਰੋਕਿਆ ਗਿਆ। ਇਗਨੋਰੈਂਸ ਆ ਔਨ ਦਾ ਪਾਰਟ ਆਫ ਕਾਲਜ ਵਾਲਿਆਂ ਦੇ ਲਈ। ਕਾਲਜ ਵਾਲਿਆਂ ਨੂੰ, ਯੂਨੀਵਰਸਿਟੀਜ਼ ਵਾਲਿਆਂ ਨੂੰ ਪੜ੍ਹੇ ਲਿਖੇ ਮੰਨਿਆ ਜਾਂਦਾ ਹੈ। ਹਰਜੋਤ ਸਿੰਘ ਜੀ ਵੀ ਉੱਥੇ ਪੜ੍ਹਾਈ ਜਿਹੜੀ ਉਹ ਹੁੰਦੀ ਆ, ਪਰ ਫਿਰ ਵੀ ਉਹ ਜਦੋਂ ਕਦੀ ਕਦੀ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰਦੇ ਆ ਤਾਂ ਅਫਸੋਸ ਜਿਹਾ ਵੀ ਜਿਹੜਾ ਉਹ ਹੁੰਦਾ ਆ ਵੀ ਅੱਜ ਦੇ ਯੁੱਗ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਫਿਰ ਵੀ ਬਾਰ-ਬਾਰ ਜਿਹੜੀਆਂ ਉਹ ਵਾਪਰ ਰਹੀਆਂ ਆ। ਸੋ ਪਬਲਿਕ ਇੰਸਟੀਟਿਊਸ਼ਨ ਹੋਵੇ, ਪ੍ਰਾਈਵੇਟ ਇੰਸਟੀਟਿਊਸ਼ਨ ਹੋਵੇ, ਸੰਗਤ ਮੈਂਬਰਸ ਨੂੰ ਜਿਹੜੀਆਂ ਕਿਰਪਾਨ ਮੇਨਟੇਨ ਕਰਨ ਦੀ ਇਸ ਦੇ ਵਿੱਚ ਇਜਾਜ਼ਤ ਜਿਹੜੀ ਉਹ ਹੈਗੀ ਆ। ਸੋ ਇਵੈਂਚੁਅਲੀ ਇਸ ਅੰਮ੍ਰਿਤਧਾਰੀ ਸਿੱਖ ਨੂੰ ਜੋ ਕਿ ਪਹਿਲਾ ਸਾਲ ਦਾ ਮੈਡੀਕਲ ਈਅਰ ਦਾ ਜਿਹੜਾ ਉਹ ਸਟੂਡੈਂਟ ਸੀਗਾ, ਉਸ ਨੂੰ ਕਿਰਪਾਨ ਪਾਉਣ ਦੀ ਜਿਹੜੀ ਹੁਣ ਇਜਾਜ਼ਤ ਜਿਹੜੀ ਉਹ ਮਿਲ ਚੁੱਕੀ ਹੈਗੀ ਆ।